ਖਬਰਾਂ ਵੱਲ ਚੱਲੀਏ ਤੇ ਕਿਉਂਕਿ ਦਿਨ ਤਾਂ ਡੇਟ ਦਾ ਇਦਾਂ ਭੁਲੇਖਾ ਵੀ ਸਾਰੇ ਕਹਿ ਰਹੇ ਸੀ ਨੈਸ਼ਨਲ ਵੈਦਰ ਸਰਵਿਸ ਵਾਲੇ ਵੀ ਵੀ ਵੀਰਵਾਰ ਤੇ ਸ਼ੁੱਕਰਵਾਰ ਸ਼ਨਿਚਰਵਾਰ ਨੂੰ ਜ਼ਿਆਦਾ ਮੌਸਮ ਖਰਾਬ ਹੋਊਗਾ, ਪਰ ਜਿਸ ਹਿਸਾਬ ਦੇ ਨਾਲ ਅੱਜ ਸੈਕਰਾਮੈਂਟੋ ਤੋਂ ਫ੍ਰਿਜ਼ਨੋ ਤੋਂ ਸਦਰਨ ਕੈਲੀਫੋਰਨੀਆ ਤੋਂ ਖਬਰਾਂ ਆ ਰਹੀਆਂ ਵੀ ਬਹੁਤ ਜ਼ਿਆਦਾ ਐਨ ਪਈ ਹੈਗੀ ਆ। ਦਿਨੇ 3 ਵਜੇ ਦੇ ਕਰੀਬ ਸੈਕਰਾਮੈਂਟੋ ਏਰੀਏ 'ਚ ਬਹੁਤ ਪਲੈਸਰਵਿਲ ਔਬਰਨ ਵਾਲਾ ਜੋ ਏਰੀਆ ਉੱਥੇ ਐਨ ਪਈ ਹੈਗੀ ਆ। ਤੇ ਟਰੈਵਲ ਡਿਸਰਪਸ਼ਨਸ ਸਿਆਰਾ ਪਾਸ ਜਿਹੜਾ ਫੁੱਟਵਿਲ ਹਾਈਵੇ ਤੇ ਆ ਉੱਥੇ ਹੋਇਆ। ਕਹਿੰਦੇ ਲੱਗਦਾ ਹੈ ਵੀ ਕੱਲ ਨੂੰ ਸਕੂਲ ਉਹਨਾਂ ਏਰੀਆ ਦੇ ਵਿੱਚ ਬੰਦ ਰਹਿਣਗੇ। 1000 ਤੋਂ ਲੈ ਕੇ 2000 ਫੁੱਟ ਦੀਆਂ ਉਚਾਈ ਵਾਲੀਆਂ ਪਹਾੜੀਆਂ, ਈਵਨ 500 ਫੁੱਟ ਦੀਆਂ ਉਚਾਈ ਪਹਾੜੀਆਂ ਤੱਕ ਵੀ ਜੋ ਆ ਸਨੋ ਪਊਗੀ ਤੇ ਟੈਂਪਰੇਚਰ ਘਟਦੇ ਤੋਂ ਘਟਦਾ ਜਿਹੜਾ ਜਾ ਰਿਹਾ ਹੈਗਾ। ਕਹਿੰਦੇ ਭਈ 39 ਡਿਗਰੀ ਦੇ ਕਰੀਬ ਆਵਰਨ, ਲੇਕ ਤਾਹੋ 'ਚ 24 ਡਿਗਰੀ ਦੇ ਕਰੀਬ, ਸੈਨ ਫਰਾਂਸਿਸਕੋ ਦੇ ਵਿੱਚ ਵੀ 50 ਡਿਗਰੀ ਤੋਂ ਥੱਲੇ ਥੱਲੇ ਜਿਹੜਾ ਟੈਂਪਰੇਚਰ ਘਟ ਰਿਹਾ ਹੈਗਾ। ਤੇ ਇਸੇ ਤਰ੍ਹਾਂ ਸਦਰਨ ਕੈਲੀਫੋਰਨੀਆ ਦੇ ਵਿੱਚ ਵੀ ਜਿਹੜੀ ਸਿਚੁਏਸ਼ਨ ਆ ਉਹ ਕਾਫੀ ਬੈਡ ਬਣੀ ਹੋਈ ਆ। 2 ਲੱਖ ਤੋਂ ਵੱਧ ਲੋਕਾਂ ਦੀ ਬਿਜਲੀ ਗਈ ਸੀ, ਆਪਾਂ ਕੱਲ ਵੀ ਡਿਸਕਸ ਕੀਤਾ ਸੀ। ਬੇ ਏਰੀਏ 'ਚ ਸਭ ਤੋਂ ਜ਼ਿਆਦਾ ਗਈ ਹੈਗੀ ਆ। ਤੇ ਕੁਛ ਰੀਸਟੋਰ ਵੀ ਕੀਤੀ ਗਈ ਹੈਗੀ ਕਿਉਂਕਿ ਹਵਾਵਾਂ ਬਹੁਤ ਤੇਜ਼ ਚੱਲਦੀਆਂ ਸੀਆਂ। ਲਾਸ ਐਂਜਲਸ ਦਾ ਦੇਖਦੇ ਆ ਕੱਲ ਨੂੰ ਕੀ ਹਾਲ ਬਣੂਗਾ, ਕਿਉਂਕਿ ਲਾਸ ਐਂਜਲਸ 'ਚ ਬਹੁਤ ਲੰਮੇ ਸਮੇਂ ਤੋਂ ਬਾਅਦ ਜਿਹੜਾ ਇਦਾਂ ਦਾ ਉੱਥੇ ਦਾ ਜਿਹੜਾ ਵੈਦਰ ਆ ਉਹ ਹੁਣ ਆ ਰਿਹਾ ਹੈਗਾ, ਚੇਂਜ ਉਹਦੇ 'ਚ ਆ ਰਹੀ ਹੈ। ਜੀ ਬਿਲਕੁਲ। ਸੋ ਇਸ ਟਾਈਮ ਜਦੋਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਤਾਂ ਇੱਥੇ ਬਾਹਰ ਜਿਹੜਾ ਹਰਜੋਤ ਸਿੰਘ ਜੀ ਪੈ ਰਹੀ ਆ, ਗੜੇ ਪੈ ਰਹੇ ਐਨ ਜਿੱਦਾਂ ਤੁਸੀਂ ਆਖਿਆ ਵੀ ਫਰੈਜ਼ਨੋ ਦੇ ਵਿੱਚ ਕਾਫੀ ਜ਼ੋਰਾਂ ਸ਼ੋਰਾਂ ਦੇ ਨਾਲ ਪਹਿਲੋਂ ਦਿਨ ਜਦੋਂ ਚੜ੍ਹਿਆ ਸੀਗਾ ਬੜਾ ਸੋਹਣੀ ਧੁੱਪ ਵਗੈਰਾ ਲੱਗੀ ਸੀਗੀ, ਫਿਰ ਬੱਦਲਬਾਰੀ ਹੋਈ ਤੇ ਐ ਕਾਲੀ ਘਟਾ ਜਿਹਨੂੰ ਕਹਿੰਦੇ ਆ ਉਹ ਛਾਈ ਤੇ ਹੁਣ ਪੂਰੀ ਤਰ੍ਹਾਂ ਜਿਹੜਾ ਮੌਸਮ ਆ ਉਹ ਤਬਦੀਲ ਹੋ ਚੁੱਕਾ ਆ। ਘਰੋਂ ਘਰੀ ਰਹੋ, ਅਜੇ ਵੀ ਬਹੁਤ ਜ਼ਿਆਦਾ ਬਿਜਲੀ ਜਿਹੜੀ ਉਹ ਗੁੱਲ ਹੋ ਰਹੀ ਆ, ਅਜੇ ਹੋਰ ਜਾਣ ਦੀਆਂ ਕਿਆਸ ਰਹੀਆਂ ਨੇ। ਰੁੱਖ ਵਗੈਰਾ ਅਜੇ ਵੀ ਕਈ ਥਾਵਾਂ ਤੇ ਡਿੱਗੇ ਪਏ ਨੇ। ਬਹੁਤ ਸਾਰੇ ਲੋਕ, ਹਜ਼ਾਰਾਂ ਦੀ ਸੰਖਿਆ ਦੇ ਵਿੱਚ ਅਜੇ ਵੀ ਲੋਕ ਬਿਜਲੀ ਤੋਂ ਬਗੈਰ ਨੇ। ਰਾਤ ਨੂੰ ਫਿਰ ਬਿਜਲੀ ਜਾਣ ਦੀਆਂ ਕਿਆਸ ਰਹੀਆਂ ਜਿਹੜੀਆਂ ਉਹ ਦੱਸੀਆਂ ਜਾ ਰਹੀਆਂ। ਉਧਰ ਇਹਨਾਂ ਵੈਦਰ ਸਟਾਰਮਸ ਦੇ ਚੱਲਦੇ 1500 ਤੋਂ ਵੱਧ ਫਲਾਈਟਾਂ ਹੁਣ ਤੱਕ ਅੱਜ ਕੈਂਸਲ ਜਿਹੜੀਆਂ ਉਹ ਹੋ ਚੁੱਕੀਆਂ ਆ। ਇਤਿਹਾਸਿਕ ਤੌਰ ਦੇ ਉੱਤੇ ਕਾਫੀ ਭਾਰੀ ਬਰਫ਼ਬਾਰੀ ਆ ਉਹ ਹੋਣ ਜਾ ਰਹੀ ਹੈਗੀ ਆ। ਸੋ ਕਈ ਥਾਵਾਂ ਦੇ ਵਿੱਚ ਸਕੂਲਾਂ ਨੂੰ ਬੰਦ ਜਿਹੜਾ ਉਹ ਕਰ ਦਿੱਤਾ ਗਿਆ। ਨਦਰਨ ਪਲੇਨਸ ਦੇ ਵਿੱਚ ਇਹਨਾਂ ਸਟਾਰਮਸ ਦੇ ਕਰਕੇ ਡਕੋਟਾਜ਼, ਮਿਨੇਸੋਟਾ, ਵਿਸਕੌਨਸਨ ਦੇ ਵਿੱਚ ਕਈ ਥਾਵਾਂ ਦੇ ਉੱਤੇ ਸਕੂਲ ਉਹ ਬੰਦ ਕੀਤੇ ਨੇ। ਕੈਲੀਫੋਰਨੀਆ ਦੇ ਵਿੱਚ ਵੀ ਲੱਖਾਂ ਹੀ ਲੋਕ ਇਸ ਟਾਈਮ ਤੇਜ਼ ਹਵਾਵਾਂ ਤੇ ਪਾਵਰ ਆਊਟੇਜਸ ਨੂੰ ਝੱਲ ਰਹੇ ਨੇ। 2 ਫੁੱਟ ਤੱਕ ਸਨੋ ਕਹਿੰਦੇ ਆ ਵੀ ਕੱਲ ਨੂੰ ਕਈ ਥਾਵਾਂ ਦੇ ਉੱਤੇ ਪੈ ਜਾਣੀ ਆ, ਜਿਹੜੀ ਕਿ ਬਹੁਤ ਜ਼ਿਆਦਾ ਹੁੰਦੀ ਆ। 1500 ਫਲਾਈਟਾਂ ਕੈਂਸਲ ਹੋਣ ਦੇ ਨਾਲ ਨਾਲ 5000 ਤਕਰੀਬਨ ਫਲਾਈਟਾਂ ਜਿਹੜੀਆਂ ਆ ਉਹ ਡਿਲੇ ਹੋਈਆਂ ਨੇ, ਜਿਹੜੀਆਂ ਵਿਦਿਨ US ਤੇ ਜਿਹੜੀਆਂ ਇੰਟਰਨੈਸ਼ਨਲ ਫਲਾਈਟਸ ਆ ਉਹਨਾਂ ਦਾ ਵੀ ਜੇ ਵਿੱਚ ਆਂਕੜਾ ਐਡ ਕਰ ਦਿੱਤਾ ਜਾਵੇ। ਲਗਾਤਾਰ ਐਕਸੀਡੈਂਟਸ ਉਹ ਵੱਧ ਰਹੇ ਨੇ। ਮਲਟੀਪਲ ਵਹੀਕਲ ਐਕਸੀਡੈਂਟਸ ਆ ਉਹਨਾਂ ਦੇ ਉਹ ਵੀ ਜਿਹੜੇ ਉਹ ਹੋ ਰਹੇ ਨੇ। ਸੋ ਜਿਹੜੇ ਟਰੈਵਲ ਕਰ ਰਹੇ ਨੇ ਇਹਨਾਂ ਸਮਿਆਂ ਦੇ ਵਿੱਚ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਧਿਆਨ ਰੱਖਣ ਦੀ ਜਿਹੜੀ ਉਹ ਜ਼ਰੂਰਤ ਆ। ਜੇ ਲੋੜ ਨਹੀਂ ਹੈਗੀ ਟਰੈਵਲ ਨਾ ਕਰੋ, ਇਹ ਮੁੱਖ ਦੀ ਗੱਲ ਨੈਸ਼ਨਲ ਵੈਦਰ ਸਰਵਿਸ ਆਖ ਰਿਹਾ ਆ। ਜੀ, ਤੇ ਅੱਜ ਲਾਸ ਐਂਜਲਸ ਦੇ ਵਿੱਚ ਲਾਸ ਐਂਜਲਸ ਕਾਉਂਟੀ ਤੇ ਵੈਂਚਰਾ ਕਾਉਂਟੀ 'ਚ ਬਾਅਦ ਦੁਪਹਿਰ ਪੂਰਾ ਹਨੇਰਾ ਹੋਇਆ ਸੀ। ਉੱਥੇ ਜਿਹੜਾ ਸਟਾਰਮ ਕਲਾਊਡ ਸੀ ਉਹਦੇ ਨਾਲ ਪੂਰੇ ਦਾ ਪੂਰਾ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਤੁਹਾਡੇ ਏਰੀਏ ਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜਾ ਹਨੇਰਾ ਹੋਇਆ ਹੈ ਤੇ ਨਾਲ ਇੱਕ ਤਰ੍ਹਾਂ ਦੇ ਨਾਲ ਗੜੇ ਪੈ ਰਹੇ ਹੈਗੇ ਆ। ਜੀ ਜੀ। ਸੋ 1999 ਦੇ ਬਾਅਦ ਲਾਸ ਐਂਜਲਸ ਤੇ ਵੈਂਚਰਾ ਕਾਉਂਟੀ ਦੇ ਵਿੱਚ ਇਦਾਂ ਦਾ ਜੋ ਵੈਦਰ ਆ ਉਹ ਆ ਰਿਹਾ ਹੈਗਾ। ਇਹ ਸਾਰਾ ਹੀ ਇਧਰੋਂ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਤੋਂ ਲੈ ਕੇ ਵੈਸਟ ਕੋਸਟ 'ਚ ਕੈਲੀਫੋਰਨੀਆ ਤੋਂ ਮਕਸੀਕੋ ਤੱਕ ਇਹ ਜਿਹੜਾ ਵੈਦਰ ਇੱਦਾਂ ਹੀ ਜਾਊਗਾ। ਹਾਈਵੇ 5 ਦੇ ਉੱਤੇ ਜ਼ਰੂਰ ਧਿਆਨ ਰੱਖਿਓ, ਖਾਸ ਕਰਕੇ ਜਿਨ੍ਹਾਂ ਨੇ ਅੱਜ ਰਾਤ ਨੂੰ ਜਾਣਾ ਜਾਂ ਜਿਨ੍ਹਾਂ ਨੇ ਆਉਣਾ ਹੈਗਾ ਆ। ਗ੍ਰੇਪ ਵਾਈਨ ਤੋਂ ਲੈ ਕੇ ਕੈਸਟਿਕ ਜੰਕਸ਼ਨ, ਲਾਸ ਐਂਜਲਸ ਸਾਈਡ ਵੱਲ, ਇਹ ਸਾਰੇ ਦੇ ਉੱਤੇ ਸਨੋ ਪੈਣੀ ਆ। ਟਿਹੋਨ ਪਾਸ ਸਭ ਤੋਂ ਉੱਚਾ ਹੈ 4144 ਫੁੱਟ ਤੇ, ਗ੍ਰੇਪ ਵਾਈਨ 1000 ਫੁੱਟ ਦੀ ਉਚਾਈ ਤੇ ਆ। ਸੋ ਹੋ ਸਕਦਾ ਉਹ ਹਾਈਵੇ 5 ਵੀ ਸ਼ਟ ਡਾਊਨ ਕਰ ਦੇਣ। ਸੋ ਧਿਆਨ ਰੱਖਿਓ ਜਿਨ੍ਹਾਂ ਨੇ ਉੱਧਰ ਜਾਣਾ ਆਉਣਾ ਹੈਗਾ ਆ, ਉਹਦੇ ਨਾਲ ਫਿਰ ਬੰਦਾ ਖਰਾਬ ਹੋਣ ਨਾਲੋਂ ਪਿੱਛੇ ਜਿਹੜਾ ਆ ਰੁਕ ਜਾਏ। ਇਸ ਤੋਂ ਬਿਨਾਂ ਮੀਂਹ ਤੇ ਸਮੁੰਦਰ ਦੇ ਵਿੱਚ ਵੱਡੀਆਂ ਵੱਡੀਆਂ ਵੇਵਸ
ਤੇ ਬਲੇਜ਼ਰਡ ਵਾਰਨਿੰਗ ਸਦਰਨ ਕੈਲੀਫੋਰਨੀਆ 'ਚ ਇਸ਼ੂ ਕੀਤੀ ਗਈ ਹੈਗੀ ਹੈ। ਜੀ ਜਸ ਸਿੰਘ ਦੱਸ ਰਹੇ ਨੇ ਸਾਡੇ ਫੇਸਬੁੱਕ ਦੇ ਉੱਤੇ ਵੀ ਕਹਿੰਦੇ ਸੈਂਟਾ ਕਰੂਜ਼ ਦੇ ਵਿੱਚ ਇਸ ਟਾਈਮ ਸਨੋ ਪੈ ਰਹੀ ਆ। ਅੱਜ ਫ੍ਰੈਜ਼ਨੋ ਦੀ ਇੱਕ ਵੀਡੀਓ ਵੀ ਬੜੀ ਚਰਚਾ ਦਾ ਵਿਸ਼ਾ ਬਣੀ, ਜਿਹਦੇ ਵਿੱਚ ਉਹ ਕਹਿ ਰਹੇ ਸੀ, ਇੱਕ ਜਣਾ ਜਿਹਨੇ ਵੀਡੀਓ ਬਣਾਈ ਆ, ਵੀ ਇੱਥੇ ਵੀ ਬਰਫ਼ ਜਿਹੜੀ ਆ ਉਹ ਪੈ ਰਹੀ ਆ। ਜਿੱਦਾਂ ਕੱਲ ਵੀ ਆਪਾਂ ਦੱਸ ਰਹੇ ਸੀਗੇ ਵੀ ਪੂਰੇ ਦੇ ਪੂਰੀ ਕੈਲੀਫੋਰਨੀਆ ਵਾਲੇ ਲੋਕ ਆ, ਉਹਨਾਂ ਨੂੰ ਬਰਫ਼ ਜਿਹੜੀ ਉਹ ਦੇਖਣ ਨੂੰ ਮਿਲ ਸਕਦੀ ਆ। ਤੇ ਕਾਫੀ ਹੇਠਲੇ ਇਲਾਕਿਆਂ ਦੇ ਵਿੱਚ ਵੈਦਰ ਚੇਂਜ ਆ। ਕਿਸਾਨਾਂ ਦੇ ਲਈ ਇਹ ਕੋਈ ਬਹੁਤੀ ਖੁਸ਼ਖਬਰੀ ਜਿਹੜੀ ਉਹ ਨਹੀਂ ਹੈਗੀ। ਜਦੋਂ ਬਲੂਮ ਹੁਣ ਆ ਰਿਹਾ ਆ ਤੇ ਉਸੇ ਦੌਰਾਨ ਫਰੀਜ਼, ਹੇਲ ਤੇ ਤੇਜ਼ ਹਵਾਵਾਂ, ਇਹ ਸਾਰੀਆਂ ਚੀਜ਼ਾਂ ਕਈ ਤਰੀਕੇ ਦੀਆਂ ਜਿਹੜੀਆਂ ਆ ਉਹ ਮੁਸ਼ਕਿਲਾਂ ਜਿਹੜਾ ਆ ਉਹ ਪੈਦਾ ਕਰ ਸਕਦੀਆਂ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਵੱਧਦੇ ਜਾਈਏ, ਪੈਨਸਿਲਵੇਨੀਆ ਦੇ ਗਵਰਨਰਸ ਦੇ ਆਫਿਸ ਆ, ਉਹਨਾਂ ਨੇ ਇਹ ਜਾਣਕਾਰੀ ਦਿੱਤੀ ਆ ਜਿਹੜੀ ਓਹਾਇਓ ਦੇ ਵਿੱਚ ਟ੍ਰੇਨ ਦੀ ਡੀਰੇਲਮੈਂਟ ਹੋਈ ਆ, ਉਹਨਾਂ ਨੂੰ ਕ੍ਰਿਮੀਨਲ ਰੈਫਰਲ ਜਿਹੜਾ ਉਹ ਕੀਤਾ ਜਾ ਸਕਦਾ ਆ। ਜੋਸ਼ ਸ਼ਪੀਰੋ ਤੇ ਜਿਹੜੇ ਸਟੇਟ ਦੇ ਐਕਟਿੰਗ ਅਟਰਨੀ ਜਨਰਲ ਆ, ਉਹ ਕਹਿੰਦੇ ਵੀ ਇਨਵੈਸਟੀਗੇਸ਼ਨ ਕ੍ਰਿਮੀਨਲ ਚਾਰजेस ਨੂੰ ਲੈ ਕੇ ਵੀ ਜਿਹੜੀ ਉਹ ਕੀਤੀ ਜਾ ਸਕਦੀ ਆ। ਵੀ ਜਿਹੜੀ ਨੋਰਫੋਕ ਸਦਰਨ ਰੇਲ ਰੋਡ ਟ੍ਰੇਨ ਆ, ਜਿਨ੍ਹਾਂ ਦੀ ਇਹ ਬਿਲਕੁਲ ਸਟੇਟ ਦੇ ਬਾਰਡਰ ਦੇ ਉੱਤੇ ਓਹਾਇਓ ਤੇ ਪੈਨਸਿਲਵੇਨੀਆ ਦੇ ਉੱਤੇ ਜਿਹੜੀ ਡੀਰੇਲਮੈਂਟ ਹੋਈ ਸੀਗੀ, ਲੀਹੋਂ ਲੱਥੀ ਸੀ, ਵੀ ਉਸ ਦੇ ਵਿੱਚ ਕ੍ਰਿਮੀਨਲ ਚਾਰजेस ਬਣਦੇ ਆ ਜਾਂ ਨਹੀਂ। ਗਵਰਨਰ ਸ਼ਪੀਰੋ ਨੇ ਕਿਹਾ ਵੀ ਜਿਹੜਾ ਨੋਰਫੋਕ ਸਦਰਨ ਹੈਗੀ ਆ, ਉਹਨਾਂ ਦੀ ਜਿਹੜੀ ਐਰੋਗੈਂਸ ਤੇ ਇਨਕੰਪੀਟੈਂਸ, ਕੰਮ ਨਾ ਕਰਨ ਦੀ ਜਿਹੜੀ ਇਹ ਗੱਲ ਆ, ਉਸ ਨੂੰ ਲੈ ਕੇ ਇਹਨਾਂ ਨੇ ਚੰਗਾ ਇਹਨਾਂ ਨੂੰ ਨਿੰਦਾ ਜਿਹੜੀ ਇਹਨਾਂ ਦੀ ਕੀਤੀ। ਮਾਰਨਿੰਗ ਐਡੀਸ਼ਨ ਦੇ ਵਿੱਚ ਉਹਨਾਂ ਨੇ ਇਹ ਗੱਲ ਸੋ ਕਹਿੰਦੇ ਅਸੀਂ ਜਿਹੜਾ ਉਹ ਇਨਫੈਕਟ ਕਹਿੰਦੇ ਵੀ ਅਸੀਂ ਆਲਰੇਡੀ ਕ੍ਰਿਮੀਨਲ ਰੈਫਰਲ ਅਟਾਰਨੀ ਜਨਰਲ ਦੇ ਆਫਿਸ ਨੂੰ ਕਰ ਦਿੱਤਾ ਆ, ਤੇ ਇਹ ਮੇਕ ਸ਼ੋਰ ਕਰਨਾ ਚਾਹੁੰਦੇ ਆ ਵੀ ਕੋਈ ਕ੍ਰਿਮੀਨਲ ਐਕਟੀਵਿਟੀ ਇਸ ਦੇ ਵਿੱਚ ਹੋਈ ਆ ਜਾਂ ਨਹੀਂ। EPA ਨੇ ਵੀ ਅੱਜ ਇਸ ਕੰਪਨੀ ਨੂੰ, ਰੇਲ ਕੰਪਨੀ ਨੂੰ ਅੱਖਾਂ ਦਿਖਾਈਆਂ ਆ ਵੀ ਜੇ ਤੁਸੀਂ ਚੱਜ ਦੇ ਨਾਲ ਸਾਡੇ ਸਟੈਂਡਰਡਸ ਦੇ ਹਿਸਾਬ ਦੇ ਨਾਲ ਸਫਾਈ ਨਹੀਂ ਕੀਤੀ, ਕਲੀਨ ਅਪ ਨਹੀਂ ਕੀਤਾ, ਤਾਂ 3 ਗੁਣਾ ਤੁਹਾਡੇ ਤੋਂ ਜਿਹੜੇ ਆ ਉਹ ਰਾਸ਼ੀ ਲਈ ਜਾਊਗੀ, ਤੇ ਨਾਲ ਹੀ $70,000 ਪ੍ਰਤੀ ਦਿਨ ਦੇ ਹਿਸਾਬ ਦੇ ਨਾਲ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ। ਕੈਲੀਫੋਰਨੀਆ ਦੇ ਵਿੱਚ ਐਲੋਨ ਮਸਕ ਇੱਕ ਵਾਰੀ ਫੇਰ ਆਪਣੇ ਜੋ ਟੈਸਲਾ ਕੰਪਨੀ ਦੇ ਇੰਜੀਨੀਅਰਿੰਗ ਦਾ ਹੈੱਡਕੁਆਟਰ ਆ, ਉਹ ਮੂਵ ਕਰਕੇ ਪਾਲੋ ਆਲਟੋ ਨੂੰ ਲੈ ਕੇ ਆ ਰਹੇ ਆ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਇਹਦਾ ਜਿਹੜਾ ਧੰਨਵਾਦ ਕੀਤਾ। ਇਹਨਾਂ ਦੋਨਾਂ ਨੇ ਜੁਆਇੰਟ ਪ੍ਰੈਸ ਕਾਨਫਰੰਸ ਕੀਤੀ ਆ। ਪਿਛਲੇ ਸਾਲਾਂ ਦੇ ਵਿੱਚ ਟੈਸਲਾ ਦੇ ਜੋ ਮਾਲਕ ਆ ਐਲੋਨ ਮਸਕ, ਉਹ ਇਸ ਨੂੰ ਮੂਵ ਕਰਕੇ ਆਸਟਨ ਦੇ ਵਿੱਚ ਲੈ ਗਏ ਸੀ। ਹੁਣ ਕਿਉਂਕਿ ਉਹਨਾਂ ਨੇ ਟਵਿੱਟਰ ਕੰਪਨੀ ਖਰੀਦ ਲਈ ਆ, ਤੇ ਜਿੱਥੇ ਟਵਿੱਟਰ ਦਾ ਆਫਿਸ ਹੈਗਾ ਉਹਦੇ ਲਾਗੇ ਜਿੱਥੇ HP ਹਿਊਲਟ ਪੈਕਰਡ ਕੰਪਨੀ ਦਾ ਮੇਨ ਆਫਿਸ ਹੁੰਦਾ ਸੀ, ਕਿਉਂਕਿ HP ਵੀ ਮੂਵ ਹੋ ਗਈ ਸੀ, ਉਸ ਜਗ੍ਹਾ ਦੇ ਉੱਤੇ ਇਹ ਜੋ ਟੈਸਲਾ ਕੰਪਨੀ ਆ ਉਹਨਾਂ ਦੇ ਇੰਜੀਨੀਅਰਿੰਗ ਦਾ ਜੋ ਡਿਪਾਰਟਮੈਂਟ ਆ, ਉਹ ਇਹਨੂੰ ਇੱਥੇ ਵਾਪਸ ਲੈ ਕੇ ਆ ਰਹੇ ਹੈਗੇ ਆ। ਸੋ ਗਵਰਨਰ ਨੇ ਇਹ ਕਿਹਾ ਵੀ ਟੈਸਲਾ ਕੰਪਨੀ ਕੈਲੀਫੋਰਨੀਆ 'ਚ ਸ਼ੁਰੂ ਹੋਈ ਸੀ, ਸੋ ਵਾਪਸ ਕੈਲੀਫੋਰਨੀਆ 'ਚ ਜਿਹੜਾ ਇੰਜੀਨੀਅਰਿੰਗ ਦਾ ਇਹਨਾਂ ਦਾ ਡਿਪਾਰਟਮੈਂਟ ਆਉਂਦਾ ਆ, ਉਹਦੇ ਨਾਲ ਜਿਹੜਾ ਆ ਸਟੇਟ ਨੂੰ ਵੀ ਫਾਇਦਾ ਹੋਊਗਾ, ਤੇ ਐਲੋਨ ਮਸਕ ਦੀ ਵੀ ਉਹਨਾਂ ਨੇ ਜਿੱਦਾਂ ਵੀ ਬਿਜ਼ਨਸ ਦੇ ਹਿਸਾਬ ਦੇ ਨਾਲ ਸਪੋਰਟ ਕਰ ਸਕਦੇ ਆ, ਉਹ ਕਹਿੰਦੇ ਸਪੋਰਟ ਕਰਾਂਗੇ। ਜੀ ਕੈਲੀਫੋਰਨੀਆ ਦੇ ਵਿੱਚ ਤੇਲ ਦੀਆਂ ਕੰਪਨੀਆਂ ਨੂੰ ਜੁਰਮਾਨਾ ਲਾਉਣ ਬਾਰੇ ਜਾਂ ਉਹਨਾਂ ਤੋਂ ਵਾਧੂ ਟੈਕਸ ਲੈਣ ਬਾਰੇ ਜਿਹੜੀ ਚਰਚਾ ਚੱਲੀ ਸੀ, ਕੈਲੀਫੋਰਨੀਆ ਦਾ ਬਿੱਲ ਜਿਸ ਦੇ ਵਿੱਚ ਆਇਲ ਪ੍ਰੋਫਿਟਸ ਨੂੰ ਪੈਨਲਾਈਜ਼ ਕੀਤਾ ਜਾ ਸਕਦਾ ਸੀ, ਕਹਿੰਦੇ ਵੀ ਉਹ ਬਹੁਤਾ ਅੱਗੇ ਇਸ ਟਾਈਮ ਨਹੀਂ ਵੱਧ ਰਿਹਾ। ਕੈਲੀਫੋਰਨੀਆ ਦੇ ਵਿੱਚ ਗਰਮੀਆਂ ਦੇ ਦੌਰਾਨ ਇੱਕ ਟਾਈਮ ਦੇ ਉੱਤੇ ਗੈਸ ਦੀਆਂ ਪ੍ਰਾਈਸਾਂ $6.40 ਤੋਂ ਵੀ ਪਾਰ ਲੰਘ ਗਈਆਂ ਸੀ, ਜਿਸ ਦੇ ਵਿੱਚ ਉਸ ਟਾਈਮ ਜਿਹੜੇ ਗਵਰਨਰ ਨਿਊਸਮ ਉਹਨਾਂ ਨੇ ਕਿਹਾ ਸੀਗਾ ਵੀ ਜਿਹੜੀ ਆਇਲ ਇੰਡਸਟਰੀ ਆ ਉਹ ਲੋਕਾਂ ਨੂੰ ਰਿਪ ਆਫ ਕਰ ਰਹੀ ਆ, ਪ੍ਰਾਈਸ ਗੌਜਿੰਗ ਕਰ ਰਹੀ ਆ। ਸੋ ਮਹੀਨਿਆਂ ਬਾਅਦ ਅਜੇ ਤੱਕ ਕਹਿੰਦੇ ਵੀ ਕੋਈ ਵੀ ਜਿਹੜਾ ਕੈਲੀਫੋਰਨੀਆ ਦਾ ਲੈਜਿਸਲੇਚਰ ਆ ਉਹ ਇਸ ਦੇ ਵਿੱਚ ਅੱਗੇ ਨਹੀਂ ਵੱਧ ਸਕਿਆ ਹੈਗਾ। $34 ਮਿਲੀਅਨ ਆਇਲ ਇੰਡਸਟਰੀ ਨੇ ਆਲਰੇਡੀ ਸਪੈਂਡ ਕੀਤੇ ਨੇ ਇਸ ਲੈਜਿਸਲੇਚਰ ਨੂੰ ਅੱਗੇ ਜਿਹੜਾ ਉਹ ਨਾ ਆਵੇ। ਪਿਛਲੇ 2 ਸਾਲ ਦੇ ਸੈਸ਼ਨ ਦੇ ਵਿੱਚ ਇਹ ਇੰਨੀ ਮਨੀ ਉਹਨਾਂ ਨੇ ਸਪੈਂਡ ਕੀਤੀ ਹੈਗੀ ਹੈ। ਡੈਮੋਕ੍ਰੇਟਸ ਜਿੱਥੇ ਇੱਕ ਪਾਸੇ ਇਦਾਂ ਦੀਆਂ ਚਰਚਾਵਾਂ ਜਿਹੜੀਆਂ ਉਹ ਕਰਦੇ ਆ, ਪਰ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਜੁਰਮਾਨਾ ਲਾਉਣ ਦੇ ਲਈ ਜਾਂ ਜਵਾਬ ਦੇ ਕਰਨ ਦੇ ਲਈ ਉੱਦਾਂ ਦਾ ਬਿੱਲ ਲਿਆਉਣ ਦੇ ਵਿੱਚ ਵੀ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦੇ ਆ। ਜੀ
ਯੂਐਸਏ ਨੇ ਇੱਕ ਇਲੀਗਲ ਇਮੀਗ੍ਰੈਂਟ ਜੋ ਐਲ ਸੈਲਵਾਡੋਰ ਦਾ ਉਸ ਨੂੰ ਤੀਜੀ ਵਾਰੀ ਜਿਹੜਾ ਡਿਪੋਰਟ ਕੀਤਾ। 3 ਮਰਡਰਸ ਦੇ ਸਬੰਧ ਦੇ ਵਿੱਚ ਇਸ ਦੀ ਜਿਹੜੀ ਜ਼ਰੂਰਤ ਸੀ ਐਲ ਸੈਲਵਾਡੋਰ ਦੇ ਵਿੱਚ, ਉੱਥੇ ਦੀ ਸਰਕਾਰ ਇਸ ਨੂੰ ਲੱਭ ਰਹੀ ਸੀ। ਨੋ ਡੇਵਿਡ ਐਲਵਰੇਜ਼ ਐਸਕਾਮੀਲਾ 24 ਸਾਲਾਂ ਦਾ, ਉਸ ਨੂੰ ਅਲੈਗਜ਼ੈਂਡਰੀਆ ਲੂਜ਼ੀਆਨਾ ਤੋਂ ਸਿੱਧਾ ਹੀ ਜੋ ਸੈਨ ਸੈਲਵਾਡੋਰ ਦੇ ਵਿੱਚ ਆਰਨੂਲਫੋ ਰੋਮੇਰੋ ਇੰਟਰਨੈਸ਼ਨਲ ਏਅਰਪੋਰਟ ਆ ਉੱਥੇ ਡਿਪੋਰਟ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਕਹਿੰਦੇ 2 ਵਾਰੀ ਇਸ ਨੂੰ ਅਰੈਸਟ ਕੀਤਾ ਗਿਆ ਸੀ ਤੇ ਡਿਪੋਰਟ ਕੀਤਾ ਗਿਆ ਸੀ। ਬਾਰ-ਬਾਰ ਜੇ ਇਹ ਬਾਰਡਰ ਆ ਉਸ ਨੂੰ ਕ੍ਰਾਸ ਕਰਕੇ ਆ ਜਾਂਦਾ ਸੀ। ਪਿਛਲੀ ਵਾਰੀ ਦਸੰਬਰ 2 ਨੂੰ ਡਿਪੋਰਟ ਕੀਤਾ ਸੀ। ਉਸ ਤੋਂ ਪਹਿਲਾਂ ਮਈ 7 2020 ਚ ਟੈਕਸਸ ਚ ਜਦੋਂ ਐਂਟਰ ਕਰ ਰਿਹਾ ਸੀ ਉਦੋਂ ਫੜਿਆ ਗਿਆ ਸੀ ਤੇ ਇਸ ਨੂੰ ਮੈਕਸੀਕੋ ਦੇ ਅੰਡਰ ਟਾਈਟਲ 42 ਦੇ ਡਿਪੋਰਟ ਕੀਤਾ ਗਿਆ ਸੀ, ਪਰ ਸਮਹਾਉ ਫਿਰ ਯੂਐਸਏ ਦੇ ਵਿੱਚ ਆ ਗਿਆ ਸੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਨਿਪਸੀ ਹਸਲ ਇੱਕ ਕਾਫੀ ਮਸ਼ਹੂਰ ਰੈਪਰ ਰਿਹਾ ਆ ਕੈਲੀਫੋਰਨੀਆ ਤੋਂ। ਉਸ ਦੇ ਕਾਤਲ ਨੂੰ 60 ਸਾਲਾਂ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਹੈਗੀ ਆ। ਨਿਪਸੀ ਹਸਲ ਨੂੰ ਜਿਹੜਾ ਉਹ ਗੋਲੀ ਮਾਰ ਕੇ ਜਿਹੜੀ ਉਸਦੀ ਹੱਤਿਆ ਕਰ ਦਿੱਤੀ ਗਈ ਸੀ। ਐਰਿਕ ਹੋਲਡਰ ਜੂਨੀਅਰ 33 ਸਾਲਾਂ ਦਾ, ਉਸ ਨੂੰ ਕਹਿੰਦੇ ਆ ਵੀ ਇਹ ਡਿਲੇਡ ਸੈਂਟੈਂਸ ਆ ਉਹ ਸੁਣਾਈ ਗਈ ਹੈਗੀ ਆ। ਸੋ 33 ਸਾਲਾਂ ਦਾ ਗ੍ਰੈਮੀ ਨੋਮੀਨੇਟਡ ਹਿਪ ਹੌਪ ਆਰਟਿਸਟ ਉਹ ਸੀਗਾ ਤੇ 2019 ਦੇ ਵਿੱਚ ਇਸ ਦਾ ਫਸਟ ਡਿਗਰੀ ਮਰਡਰ ਆ ਉਹ ਹੋਇਆ ਸੀ। ਸੁਪੀਰੀਅਰ ਕੋਰਟ ਦੇ ਜੱਜ ਐਚ ਕਲੇ ਜੈਕੀ 2 ਉਹਨਾਂ ਨੇ ਇਹ ਜਿਹੜਾ ਅੱਜ ਸੈਂਟੈਂਸ ਆ ਉਹ ਸੁਣਾਇਆ ਆ। ਸੋ ਇੱਥੇ ਵੀ ਰੈਪਰਸ ਸਿੰਗਰਸ ਜਿਹੜੇ ਇੱਦਾਂ ਦੇ ਆ, ਖਾਸ ਕਰਕੇ ਉਹਨਾਂ ਦੇ ਦਰਮਿਆਨ ਇਹ ਟਸਲ ਇੱਦਾਂ ਦੀ ਜਿਹੜੀ ਗੋਲੀ ਕਾਂਡ ਆ ਉਹ ਚੱਲਦੇ ਹੀ ਰਹਿੰਦੇ ਆ। ਬੜੇ ਜਿਹੜੇ ਉੱਭਰਦੇ ਕਲਾਕਾਰ ਆ ਇੱਦਾਂ ਹੀ ਗੋਲੀਆਂ ਦਾ ਸ਼ਿਕਾਰ ਹੋ ਕੇ ਦਮ ਤੋੜ ਜਾਂਦੇ ਆ। ਜੀ, ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਈਸਟ ਵੇ ਦੀ ਇੱਕ ਰੈਜ਼ੀਡੈਂਟ ਮੈਲੈਨੀ ਨਿਬਲਟ ਆਪਣੀ ਕਾਰ ਪਾਰ ਕਰਕੇ ਸਟੋਰ ਨੂੰ ਗਈ ਸੀ ਤੇ ਜਦੋਂ ਜਿਹੜੇ ਚੋਰ ਆ ਉਹਨਾਂ ਨੇ ਉਸ ਦੀ ਕਾਰ ਨੂੰ ਤੋੜ ਦਿੱਤਾ ਤੇ ਉਹਦੇ ਵਿੱਚੋਂ ਉਹਦੇ ਭਰਾ ਦੀਆਂ ਐਸ਼ਜ਼ ਸੀਗੀਆਂ ਤੇ ਨਾਲ ਉਹਦਾ ਵਾਲਟ ਸੀ ਤੇ ਨਾਲ ਬੈਕਪੈਕ ਸੀ, ਉਹ ਚੋਰੀ ਕਰਕੇ ਲੈ ਗਏ। ਮਿਲਾਨੀ ਨਿਬਲਟ ਨੇ ਕਿਹਾ ਆ ਵੀ ਉਹ ਸੈਨ ਲਿਆਂਡਰੋ ਦੇ ਵਿੱਚ ਉਹਦੀ ਕਾਰ ਪਾਰ ਕੀਤੀ ਸੀ ਜਦੋਂ ਉਹ ਲੰਚ ਖਾਣ ਗਈ ਸੀ ਆਪਣੇ ਫਰੈਂਡ ਦੇ ਨਾਲ। ਉਸ ਸਮੇਂ ਜਿਹੜੇ ਚੋਰ ਆ ਉਹਨਾਂ ਨੇ ਉਸ ਦੀ ਕਾਰ ਦੀ ਵਿੰਡੋ ਨੂੰ ਤੋੜ ਕੇ ਤੇ ਉਹਦੇ ਵਿੱਚੋਂ ਉਹਦਾ ਜਿਹੜਾ ਸਾਰਾ ਸਮਾਨ ਵੀ ਚੋਰੀ ਕਰ ਲਿਆ ਤੇ ਉਹਦੀਆਂ ਜਿਹੜੀਆਂ ਭਰਾ ਦੀਆਂ ਐਸ਼ਜ਼ ਸੀਗੀਆਂ ਉਸ ਨੂੰ ਵੀ ਜਿਹੜਾ ਚੋਰੀ ਕਰ ਲਿਆ ਗਿਆ। ਜੀ, ਨਵਾਡਾ ਕਾਉਂਟੀ ਦੇ ਵਿੱਚ ਇੱਕ ਪਲੇਨ ਕ੍ਰੈਸ਼ ਹੋਇਆ ਸੀ ਜਿਸ ਦੇ ਵਿੱਚ 2 ਜਾਣਿਆਂ ਦੀ ਮੌਤ ਹੋਈ ਆ। ਉਸ ਨੂੰ ਕਾਰਨਰ ਉਹਨਾਂ ਦੋਨਾਂ ਨੂੰ ਹੀ ਜਿਹੜੇ ਕਹਿੰਦੇ ਵੀ ਕਾਰਨਰ ਆਫਿਸ ਨੇ ਉਹਨਾਂ ਦੀ ਸ਼ਨਾਖਤ ਕਰ ਦਿੱਤੀ ਆ। 63 ਸਾਲਾ ਲੋਰੈਨ ਵਿਲੀਅਮ ਤੇ 55 ਸਾਲਾ ਨਿਕੋਲ ਸ਼ੈਂਡਰੂ ਉਹਨਾਂ ਦੀ ਇਸ ਬੀਤੇ ਐਤਵਾਰ ਨੂੰ ਹੋਏ ਜਿਹੜੇ ਹਵਾਈ ਹਾਦਸੇ ਦੇ ਵਿੱਚ ਮੌਤ ਹੋਈ ਆ। ਇੱਕ ਛੋਟਾ ਏਅਰਪਲੇਨ ਸੀਗਾ ਜਿਹੜਾ ਕਿ ਪੇਂਡੂ ਰੂਰਲ ਇਲਾਕਾ ਜਿਹੜਾ ਡੌਗ ਬਾਰ ਰੋਡ ਤੇ ਐਮਬਰ ਸਟਰੀਟ ਆ ਉਸ ਦੇ ਦਰਮਿਆਨ ਇਹ ਹਾਦਸਾ ਵਾਪਰਿਆ। ਇਸ ਦੀ ਜਾਂਚ ਜਿਹੜੀ ਆ FAA ਤੇ NTSB ਦੇ ਦੁਆਰਾ ਕੀਤੀ ਜਾ ਰਹੀ ਆ। ਜੀ, ਫ੍ਰਿਜ਼ਨੋ ਤੋਂ ਖਬਰ ਆ ਰਹੀ ਆ। ਫ੍ਰਿਜ਼ਨੋ ਦੇ ਜੋ ਸਿਟੀ ਕਾਲਜ ਆ ਉਹਨਾਂ ਨੇ ਅਨਾਉਂਸ ਕੀਤਾ ਹੈ ਰਜਿਸਟ੍ਰੇਸ਼ਨ ਸ਼ਾਰਟ ਟਰਮ ਕਲਾਸਿਸ ਦੇ ਲਈ। ਜੋ ਸਪਰਿੰਗ ਸਮੈਸਟਰ ਆ ਉਹਨਾਂ ਦੀਆਂ ਕਲਾਸਿਸ ਮਾਰਚ 13 ਨੂੰ ਜੋ ਸ਼ੁਰੂ ਹੋਣਗੀਆਂ। ਸੋ ਉਹਦੇ ਸੰਬੰਧ ਦੇ ਵਿੱਚ ਰਜਿਸਟ੍ਰੇਸ਼ਨ ਆਲਰੇਡੀ ਸ਼ੁਰੂ ਹੋ ਚੁੱਕੀ ਹੈਗੀ ਆ। ਸੋ ਜੇ ਕੋਈ ਸਿਟੀ ਕਾਲਜ ਜੋ ਫ੍ਰਿਜ਼ਨੋ ਦਾ ਆ ਉੱਥੇ ਸ਼ਾਰਟ ਟਰਮ ਕਲਾਸਿਸ ਲਾਉਣੀਆਂ ਚਾਹੁੰਦਾ ਆ ਤੇ ਉਸ ਨੂੰ ਜਲਦੀ ਤੋਂ ਜਲਦੀ ਜਿਹੜੀ ਰਜਿਸਟ੍ਰੇਸ਼ਨ ਆ ਉਹ ਕਰਾ ਲੈਣੀ ਚਾਹੀਦੀ ਹੈਗੀ ਆ। ਜੀ, ਫ੍ਰੈਜ਼ਨੋ ਦੇ ਰੈਜ਼ੀਡੈਂਟਸ ਉਹਨਾਂ ਨੂੰ ਮੌਕਾ ਮਿਲੂਗਾ ਜੇ ਤੁਹਾਡੇ ਘਰਾਂ ਦੇ ਵਿੱਚ ਅਨਵਾਂਟਿਡ ਵੇਸਟ ਟਾਇਰਸ ਪਏ ਆ ਤਾਂ ਸਿਟੀ ਆਫ ਫ੍ਰੈਜ਼ਨੋ 25 ਫਰਵਰੀ ਨੂੰ ਵਿਦਆਊਟ ਐਨੀ ਚਾਰਜ ਇਹਨਾਂ ਅਨਵਾਂਟਿਡ ਵੇਸਟ ਟਾਇਰਸ ਨੂੰ ਇਕੱਠਾ ਕਰ ਰਹੀ ਹੈਗੀ ਆ। ਇੱਕ ਇਹ ਵੇਸਟ ਟਾਇਰ ਅਮਨੈਸਟੀ ਡੇ ਇਵੈਂਟ ਜਿਹੜਾ ਉਹ ਹੋਸਟ ਕੀਤਾ ਜਾ ਰਿਹਾ ਆ। ਕੈਲ ਰੀਸਾਈਕਲ ਨੂੰ ਮਿਲੀ ਜਿਹੜੀ ਗ੍ਰਾਂਟ ਆ ਉਸ ਦੀ ਵਰਤੋਂ ਕਰਦੇ ਹੋਏ ਸਵੇਰੇ 8 ਵਜੇ ਤੋਂ ਬਾਅਦ ਦੁਪਹਿਰ 12 ਵਜੇ ਤੱਕ ਇੱਕ ਟ੍ਰੇਲਰ ਕਹਿੰਦੇ ਆ 510 ਵੈਸਟ ਕਰਨੀ ਬੁਲੇਵਾਰਡ ਫ੍ਰੈਜ਼ਨੋ ਚੈਂਡਲਰ ਐਗਜ਼ੀਕਿਊਟਿਵ ਬੁਲੇਵਾਰਡ 에ਅਰਪੋਰਟ ਜਿਹੜਾ ਆ ਉੱਥੇ ਰੱਖਿਆ ਗਿਆ ਆ। ਤੇ ਫ੍ਰੈਜ਼ਨੋ ਰੈਜ਼ੀਡੈਂਟਸ ਕਹਿੰਦੇ ਵੀ ਉਹ ਆਪਣਾ ਡਰਾਈਵਿੰਗ ਲਾਇਸੈਂਸ ਜਾਂ ਯੂਟਿਲਿਟੀ ਬਿੱਲ ਦਿਖਾ ਕੇ
ਵੀ ਤੁਸੀਂ ਇਸੇ ਹੀ ਸ਼ਹਿਰ ਦੇ ਰਹਿਣ ਵਾਲੇ ਆ ਤਾਂ ਇੱਥੇ ਆ ਕੇ ਆਪਣੇ ਟਾਇਰਸ ਆ ਉਹ ਸੁੱਟ ਸਕਦੇ ਆ। ਘਰੇ ਪਏ ਵੀ ਪਾਣੀ ਕਰਦੇ ਆ ਕਲੈਕਟ, ਮਿੱਟੀ ਘੱਟਾ ਇਕੱਠਾ ਹੋ ਰਿਹਾ ਆ ਤੇ ਇਹ ਮੇਕ ਸ਼ੋਰ ਕਰ ਲਿਓ ਵੀ ਉਹ ਤੁਸੀਂ ਕਰ ਸਕਦੇ। ਪਰ ਸਿਰਫ ਤੇ ਸਿਰਫ ਜਿਹੜੇ ਆ ਫ੍ਰੈਜ਼ਨੋ ਸਿਟੀ ਦੇ ਲੋਕਾਂ ਦੇ ਲਈ ਹੀ ਜਿਹੜੇ ਉਹ ਹੋਣਗੇ। ਟਰੈਕਟਰ ਜਾਂ ਡੀਜ਼ਲ ਟਾਇਰਸ ਨਹੀਂ ਅਲਾਉਡ, ਬਿਜ਼ਨਸ ਜਨਰੇਟਡ ਟਾਇਰਸ ਉਹ ਵੀ ਅਲਾਉਡ ਨਹੀਂ ਹੈਗੇ। 9 ਟਾਇਰ ਪਰ ਵਹੀਕਲ ਜਿਹੜੇ ਆ ਉਹ ਤੁਸੀਂ ਇੱਥੇ ਆ ਕੇ ਸਿੱਟ ਸਕਦੇ ਹੈਗੇ ਆ। ਜਿਹੜੇ ਟਾਇਰਸ ਵਿਦ ਰਿਮਸ ਜਾਂ ਵੀਲਸ ਆ ਉਹਨਾਂ ਨੂੰ ਵੀ ਅਸੈਪਟ ਕਰ ਲਿਆ ਜਾਊਗਾ। ਸੋ ਬਹੁਤ ਨਹੀਂ ਲੋਕਾਂ ਨੂੰ ਸੁੱਟਣ ਦਾ ਨਹੀਂ ਹੁੰਦਾ, ਮੌਕਾ ਨਹੀਂ ਮਿਲਦਾ ਤੇ ਹੁਣ ਸਿਟੀ ਜਿਹੜੀ ਆ ਇਹ ਕਰ ਰਹੀ ਆ 8 ਤੋਂ 12 ਵਜੇ ਤੱਕ 25 ਤਰੀਕ ਨੂੰ 510 ਵੈਸਟ ਕਰਨੀ ਬੁਲੇਵਾਰਡ ਫ੍ਰੈਜ਼ਨੋ ਦੇ ਉੱਤੇ। ਜੀ, ਤੇ ਜਾਂਦੇ ਜਾਂਦੇ ਇੱਕ ਵਾਰੀ ਫਿਰ ਬੇ ਏਰੀਆ ਦਾ ਦੱਸਦੇ ਜਾਈਏ। ਬੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਟਰੀ ਡਾਊਨ ਆ, ਤੇਜ਼ ਹਵਾਵਾਂ ਕਰਕੇ ਹਜੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਆ, ਥਾਊਜ਼ੈਂਡਸ ਆਫ ਪੀਪਲ ਉਹਨਾਂ ਨੇ ਦੱਸਿਆ ਵੀ ਬਿਨਾਂ ਪਾਵਰ ਤੋਂ ਹੈਗੇ ਆ ਬੇ ਏਰੀਏ ਦੇ ਵਿੱਚ। ਤੇ ਠੰਡ ਬਹੁਤ ਜ਼ਿਆਦਾ ਸ਼ੁਰੂ ਹੋ ਗਈ ਆ। ਤੇ ਜੋ ਹਾਈ ਜਿਹੜੀਆਂ ਮਾਊਂਟ ਡਿਆਬਲੋ ਆ ਜਾਂ ਮਾਊਂਟ ਹੈਮਿਲਟਨ ਆ ਉਹਨਾਂ ਦੇ ਉੱਤੇ ਕਹਿੰਦੇ ਅੱਜ ਰਾਤ ਨੂੰ ਸਨੋ ਜ਼ਰੂਰ ਪਊਗੀ। ਓਵਰਆਲ ਵੀ ਕਾਫੀ ਠੰਡ ਆ, ਆਪਾਂ ਦੇਖ ਸਕਦੇ ਹਵਾ ਬਹੁਤ ਤੇਜ਼ ਚੱਲ ਰਹੀ ਆ। ਸੋ ਨੈਸ਼ਨਲ ਵੈਦਰ ਸਰਵਿਸ ਵੱਲੋਂ ਵੀ ਇਹ ਕਿਹਾ ਗਿਆ ਹੈ ਵੀ ਜ਼ਰੂਰਤ ਤੋਂ ਬਿਨਾਂ ਆਪਣੇ ਘਰਾਂ ਤੋਂ ਬਾਹਰ ਨਾ ਨਿਕਲੋ ਤੇ ਟ੍ਰੈਫਿਕ ਜੋ ਸਟਰੀਟ ਦੇ ਉੱਤੇ ਹੈਗਾ ਜਾਂ ਹਾਈਵੇਜ਼ ਤੇ ਆ ਉਹ ਜਿੰਨਾ ਵੀ ਘੱਟ ਹੋ ਜਾਏ ਉਨਾ ਹੀ ਬੈਟਰ ਹੈਗਾ, ਕਿਉਂਕਿ ਕਈ ਸੜਕਾਂ ਦੇ ਵਿੱਚ ਟਰੀ ਡਿਗੇ ਹੋਏ ਆ ਤੇ ਉਹਦੇ ਨਾਲ ਜਿਹੜਾ ਡਿਲੇ ਜ਼ਿਆਦਾ ਹੋ ਰਿਹਾ। ਤੇ ਹੁਣ ਆਪਾਂ ਸਟਾਕ ਦੀ ਗੱਲਬਾਤ ਕਰਦੇ ਜਾਈਏ। ਜੀ ਬਿਲਕੁਲ, ਕੱਲ ਸਟਾਕਸ ਦੇ ਲਈ ਕੋਈ ਬਹੁਤਾ ਚੰਗਾ ਦਿਨ ਨਹੀਂ ਸੀ ਰਿਹਾ। ਅੱਜ ਵੀ ਉਹੀ ਜਿਹੜਾ ਦਿਨ ਰਿਹਾ। 85 ਪੁਆਇੰਟ ਮਾਰਕੀਟ ਅੱਜ ਹੋਰ ਡਿੱਗੀ। ਡਾਓ ਜੋਨ 33,045 ਤੇ ਬੰਦ ਹੋਇਆ। S&P 6 ਪੁਆਇੰਟ ਘੱਟ ਕੇ 3991 ਤੇ ਬੰਦ ਹੋਈ। ਨੈਸਡੈਕ 15 ਪੁਆਇੰਟ ਵੱਧ ਕੇ 11,507 ਦੇ ਉੱਤੇ। ਸੋਨੇ ਦਾ ਭਾਅ $1,836 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $74 ਪ੍ਰਤੀ ਬੈਰਲ ਰਹੀ। 10-year yield 3.92% ਦੇ ਉੱਤੇ। ਕ੍ਰਿਪਟੋ ਕਰੰਸੀ 'ਚ ਬਿਟਕੋਇਨ 24,199 ਤੇ ਇਥੀਰੀਅਮ $1,642 ਦੇ ਬਰਾਬਰ ਚੱਲ ਰਿਹਾ ਹੈ। ਜੀ, ਜਿਹੜੀ ਜਨਵਰੀ 31 ਤੇ ਫਰਵਰੀ 1 ਦੀ ਮੀਟਿੰਗ ਹੋਈ ਸੀ ਫੈਡਰਲ ਰਿਜ਼ਰਵ ਬੋਰਡ ਦੀ, ਉਹਨਾਂ ਨੇ ਇਹ ਕਿਹਾ ਸੀ ਵੀ ਆਉਣ ਵਾਲੇ ਸਮੇਂ 'ਚ ਜੇ ਰੇਟ ਇਨਕਰੀਜ਼ ਕੀਤੇ ਤਾਂ ਬਹੁਤ ਸਮਾਲ ਹੋਣਗੇ ਜਾਂ ਆਪਾਂ ਨਾ ਕਰਾਂਗੇ। ਪਰ ਜਿਸ ਹਿਸਾਬ ਦੇ ਨਾਲ ਉਹਨਾਂ ਦਾ ਜਿਹੜਾ ਇੱਕ ਵਾਅਦਾ ਆ ਵੀ ਅਸੀਂ ਜੋ ਇਨਫਲੇਸ਼ਨ ਆ ਉਸ ਨੂੰ 2% ਤੱਕ ਲੈ ਕੇ ਆਉਣਾ ਆ ਤੇ ਜੋ ਲੇਬਰ ਮਾਰਕੀਟ ਦੀ ਰਿਪੋਰਟਸ ਆਈ ਸੀ ਬੜੀ ਟਾਈਟ ਆ ਤੇ ਉਹਦੇ ਕਰਕੇ ਹੁਣ ਇਹ ਲੱਗ ਰਿਹਾ ਵੀ ਇੰਟਰਸਟ ਰੇਟ ਉੱਪਰ ਵਧੂਗਾ। ਤਦੇ ਕਰਕੇ ਜੋ ਸਟਾਕ ਮਾਰਕੀਟ ਦੇ ਉੱਤੇ ਵੀ ਇਹਦਾ ਜਿਹੜਾ ਅਸਰ ਆ ਬਹੁਤ ਜ਼ਿਆਦਾ ਪੈ ਰਿਹਾ ਸੀ। ਸੋ ਇਸੇ ਤਰ੍ਹਾਂ ਜੇ ਆਪਾਂ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਅੱਜ ਇੰਡੀਆ ਦੇ $82 ਤੇ 80 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ। ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਰੱਬ ਰੱਖ।